हेलो ਉਹ ਯਾਰ ਆ ਜਾਓ ਕਿਉਂ ਨਹੀਂ ਦੁਕਾਨ ਤੇ ਆਣ ਡੇ ਮੈਨੂੰ ਇਹ ਤੇ ਦੱਸ ਦਿਓ ਹਾਂ ਉੱਤੇ ਚਲ ਆ ਜਾ ਬਾਹਰ ਆ ਗਿਆ ਤੇ ਬਾਹਰ ਬਹਿ ਰਹਿਣਾ ਹੀ ਹੁਣ ਨਹੀਂ ਦੱਸ ਉੱਥੇ ਸੜਕ ਤੇ ਲੰਘਦੀਆਂ ਗੱਡੀਆਂ ਕਿਹਨਾਂ ਨੇ ਆ ਤੂੰ ਛੇਤੀ ਆ ਛੇਤੀ ਜਲਦੀ ਆ ਮੈਂ ਪਹੁੰਚ ਗਿਆ ਯਾਰ ਇੱਥੇ ਕੋਈ ਵੀ ਨਹੀਂ ਪਹੁੰਚਿਆ ਲਈ ਸਾਰੇ ਮੁੰਡੇ ਨਹੀਂ ਪਹੁੰਚੇ ਆਪਣੇ ਜਲਦੀ ਆ ਜ਼ਰਾ अस्सलाम वालेकुम साद जी क्या हाल है? वालेकुम सलाम जी की हाल है ठीक हो शुक्र है अल्लाह बैठो मैं साफ सूफ कर फिर तुसी आओ हाँ टाइम है आने का तेरा साद जी लेट होए ते ਤੁਹਾਨੂੰ ਪਤਾ ਹੈ ਗਰਮੀ ਜਾਂਦੀ ਹੈ ਰਾਤ ਨੂੰ ਗਰਮੀ ਬੜੀ ਹੁੰਦੀ ਹੈ ਉਹ ਰਾਤ ਨੂੰ ਗਰਮੀ ਹੁੰਦੀ ਕੰਮ ਤੇ ਦਿਨੇ ਆਉਣਾ ਹੁੰਦਾ ਰਾਤ ਨੂੰ ਬੱਤੀ ਸਵੇਰੇ ਆਂਦੀ ਏ ਕਿੱਥੋਂ ਬੱਤੀ ਸਵੇਰੇ ਆਉਂਦੀ ਹੈ ਰਾਤ ਦੀ ਗਈ ਸੀ ਸਵੇਰੇ ਬੱਤੀ ਆਈ ਜੇ ਹੁਣ ਮੈਂ ਤੁਹਾਨੂੰ ਇੱਥੇ ਦੁਕਾਨ ਤੇ ਰੱਖਿਆ ਮੈਂ ਨਾਲ ਪੱਖੇ ਝੱਲੀ ਜਾਵਾਂ ਤੁਹਾਨੂੰ ਕਿ ਸੌਂ ਜਾਓ ਤੁਸੀਂ ਅੱਛਾ ਚਲੋ ਛੱਡੋ ਭੁੱਖ ਲੱਗੀ ਏ ਨਾਸ਼ਤਾ ਤੇ ਕਰਾ ਦਿਓ ਕੀ ਕਰਾਂ ਭੁੱਖ ਲੱਗੀ ਨਾਸ਼ਤਾ ਕਰਨਾ ਤੇ ਘਰੋਂ ਨਹੀਂ ਖਾ ਕੇ ਆਇਆ ਤੁਹਾਡੀ ਗੈਸ ਨਹੀਂ ਆਉਂਦੀ ਕੋਈ ਨਹੀਂ ਪਕਾਉਣ ਵਾਲਾ ਘਰ ਦੇ ਵਿੱਚ ਰੋਟੀ ਗੈਸ ਆਉਂਦੀ ਨਹੀਂ ਹੈ ਤੇ ਘਰ ਸਿਰਫ ਸੌਣ ਜਾਂਦੇ ਹੋ ਜਾਂ ਜਾਗਣ ਜਾਂਦੇ ਹੋ ਕਿ ਲਾਈਟ ਵੀ ਨਹੀਂ ਆਉਂਦੀ ਬੱਤੀ ਵੀ ਨਹੀਂ ਆਉਂਦੀ ਗੈਸ ਵੀ ਨਹੀਂ ਆਉਂਦੀ ਅੱਛਾ ਚਲੋ ਛੱਡੋ ਨਾਸ਼ਤਾ ਕਰਾ ਦਿਓ ਭੁੱਖ ਲੱਗੀ ਕੰਮ ਵੀ ਤੇ ਕਰਨਾ ਹੈ ਨਾਸ਼ਤਾ ਕਰਾਉਣਾ ਉਹ ਦੂਜੇ ਕਿੱਥੇ ਨਹੀਂ ਇੱਥੇ ਬਹਿ ਸਾਦ ਜੀ ਵੇਖ ਲਓ ਫਿਰ ਰਾਤੀ ਵੀ ਮੈਂ ਲੇਟ ਜਾਣਾ ਤੁਸੀਂ ਸਵੇਰੇ ਮੈਨੂੰ ਕਹਿੰਦੇ ਹੋ ਟਾਈਮ ਸਿਰ ਆ ਰਾਤੀ ਕਿੰਨੇ ਵਜੇ ਗਿਆ ਤੂੰ ਰਾਤੀ ਮੈਂ 3 ਵਜੇ ਗਿਆ ਵਾਂ ਤੇ 3 ਵਜੇ ਜਾਣ ਨਾਲ ਤੂੰ ਇਹ ਅੱਗੋਂ ਆਉਣਾ ਹੀ ਨਹੀਂ ਅਗਲੇ ਦਿਨ ਕੰਮ ਤੇ ਤੇ ਜਿਹੜੇ ਨਹੀਂ ਆਉਂਦੇ ਛੇਤੀ ਉਹਨਾਂ ਨੂੰ ਪੁੱਛ ਲਓ ਹਾਂ ਉਹ ਗੱਡੀ ਦਾ ਇੰਜਨ ਕਰਾਉਣਾ ਸੀ 3 ਵਜੇ ਚਲੇ ਗਏ ਇੱਕ ਦਿਨ ਤੇ ਕਿਹੜੀ ਮੁਸੀਬਤ ਪੈ ਗਈ ਹੈ ਸਾਜੀ ਡੇਲੀ ਤੁਸੀਂ ਇੰਜ ਹੀ ਕਰਦੇ ਡੇਲੀ ਕਿਹੜਾ ਇੰਜ ਕਰਨੀ ਡੇਲੀ ਮੈਂ ਲੇਟ ਜਾਣਾ ਤੁਸੀਂ ਉਹ ਨਹੀਂ ਕਹਿੰਦੇ ਮੈਂ ਜਿਵੇਂ ਤੇਰੇ ਪਿਓ ਨੇ ਸਿਫਾਰਿਸ਼ਾਂ ਪਾ ਕੇ ਇੱਥੇ ਰਖਾਇਆ ਸੀ ਨਾ ਮੇਰੇ ਕੋਲ ਮੈਂ ਅੱਜ ਤੱਕ ਨਹੀਂ ਕਦੀ ਇਹੋ ਜਿਹੀ ਗੱਲ ਕੀਤੀ ਤੈਨੂੰ ਠੀਕ ਹੈ ਨਾ ਚਲੋ। ਉਹ ਤੇਰੇ ਪਿਓ ਨਾਲ ਮੈਨੂੰ ਗੱਲ ਕਰ ਲੈਂਦੇ ਮੈਂ ਤੇਰੀ ਛੁੱਟੀ ਕਰਾਉਣੀ ਚਲੋ ਫਿਲਹਾਲ ਨਾਸ਼ਤਾ ਤੇ ਕਰਾਂਗੇ ਭੁੱਖ ਲੱਗੀ ਬਹਿ ਮੈਨੂੰ ਜਾਓ ਨਾਸ਼ਤਾ ਕਰਾਉਣਾ ਚਾਹ ਮੱਕਿਆਣਾ ਫਿਰ ਤਾਂ ਬਹਿ- ਖਾਣਾ ਖਵਾਵਾਂਗਾ ਫਿਰ ਘੱਟ ਹੋਰ ਦਾ ਉਹ ਜਿਹੜੇ ਗੱਡੀ ਤੇ ਕੰਮ ਹੋਣ ਵਾਲੇ ਨੇ ਉਹ ਕਿੰਨੇ ਕਰਨੇ ਉਹ ਵੀ ਹੋ ਜਾਣਗੇ ਸਾਜੀ ਇੱਥੇ ਹੀ ਉਹ ਰਹਿਣਾ ਆਪੇ ਸਾਰਾ ਨਹੀਂ ਹੋ ਜਾਣੇ ਉਹ ਕੁਛ। ਕੀਤਿਆ ਹੁਣੇ ਨੇ ਹੋ ਜਾਣਗੇ ਇਹ ਸਾਰਾ ਇੱਥੇ ਹੀ ਰਹਿਣਾ ਹੋ ਜਾਣਾ ਹੈ ਆ ਜਾਣਗੇ ਮੈਂ ਹੁਣੇ ਹੀ 2 ਨਾਸ਼ਤੇ। ਮਿੰਟ ਚ ਕਰ ਦਾਂਗਾ ਕੀ ਹੋ ਆ ਗਿਆ 2 ਮਿੰਟ ਦੇ ਵਿੱਚ ਮੈਂ ਕਹਿੰਦਾ ਕੀ ਬਾਤ ਹੈ ਚੱਲ ਜਾ ਗੱਡੀ ਦਾ ਰੇਡੀਏਟਰ ਖੋਲ ਛੇਤੀ ਕਰ ਠੀਕ ਹੈ ਸਾਜੀ ਛੇਤੀ ਕਰ ਕਰਾਉਂਦੇ ਆ ਨਾਸ਼ਤਾ ਤੈਨੂੰ ਹੁਣੇ ਨਾਸ਼ਤਾ ਕਰਾ ਅਫਸਰ ਨੂੰ 1 ਵਜੇ ਘਰੋਂ ਆਂਡਿਆ ਤੇ ਨਾਸ਼ਤਾ ਕਰਾ ਦੇ ਕੰਮ ਤੇ ਇੰਜ ਬੁਲਾਉਂਦੇ ਜਿਵੇਂ ਪਤਾ ਨਹੀਂ ਸੇਠ ਹੱਬਦ ਲੱਗੇ ਇੱਥੇ ਸਵੇਰੇ ਗਰਮੀ ਇੰਨੀ ਹੁੰਦੀ ਬੰਦਾ ਕੰਮ ਤੇ ਆਵੇ ਕਿ ਸਕੂਨ ਨਾਲ ਸੋਵੇ ਨਾਸ਼ਤਾ ਕਰਾ ਦਿਓ ਤੇ ਮੌਤ ਪੈ ਜਾਂਦੀ ਅੱਧਾ ਹੀ ਹੋ ਗਿਆ ਮੈਂ ਤੇ ਇੱਥੇ ਆ ਕੇ ਸਵੇਰੇ ਇੰਜ ਬੁਲਾ ਲੈਂਦੇ ਜਿਵੇਂ ਇੱਥੇ ਮੇਰੀ ਦੌੜ ਆਪ ਗਰਮੀ 'ਚ ਟਿੰਡ ਨਾਲ ਲਿਸ਼ਕਾਰੇ ਵੱਜਦੀਆਂ ਪਈਆਂ ਨਾਸ਼ਤੇ ਦਾ ਕਹਿ ਦਿੱਤਾ ਤੇ ਨਾਲ ਹੀ ਦਿਲ ਨੂੰ ਕੁਛ ਹੋਣ ਲੱਗ ਪਿਆ ਅੱਧਾ ਹੀ ਹੋ ਗਿਆ ਮੈਂ ਤੇ ਇੱਧਰ ਆ ਕੇ ਤੋ ਲੈ ਗੰਦ ਮਾਰਿਆ ਪਿਆ ਸਾਰਾ ਇੱਧਰ ਚੱਲ ਖੋਲ ਲੈ ਰੇਡੀਏਟਰ ਖੋਲ ਲੈ ਹੁਣ ਇਹਨੂੰ ਬੋਨਟ ਖੋਲ ਕੇ ਵੇਖੀ ਜਾਣੀ ਕਦੀ ਕੋਈ ਨਟ ਖੋਲ ਤੈਨੂੰ ਸਿੱਧਾ ਮੈਂ ਕਿਹਾ ਯਾਰ ਰੇਡੀਏਟਰ ਖੋਲ ਚਲ ਆ ਜਾ ਆ ਉੱਥੇ ਪਿਆ ਹੀ ਚੱਲਣ ਦੇ ਯੂਪੀਐਸ ਚੱਲਣ ਦੇ ਤੂੰ ਲੋ ਸਰ ਕੀ ਹਾਲ ਹੈ ਠੀਕ ਠਾਕ ਉਹ ਕੁਰਸੀ ਲਿਆ ਫੜ ਕੇ ਉਹਦਾ ਇੱਧਰ ਆ ਬੈ 3 ਘੰਟੇ ਹੋ ਗਏ ਤੈਨੂੰ ਜੂਸ ਲੈਣ ਗਏ ਨੂੰ ਇੱਧਰ ਆ ਇੱਧਰ ਲਿਆ ਇੱਧਰ ਕਰ ਇੱਥੇ 3 ਘੰਟੇ ਹੋ ਗਏ ਤੈਨੂੰ ਜੂਸ ਲੈਣ ਗਏ ਨੂੰ ਕੀ ਵਜ੍ਹਾ ਕੀ ਉਸਤਾਦ ਜੀ ਜੂਸ ਲੈਣ ਗਿਆ ਸੀ ਉਹਨੇ ਇੱਥੇ ਬਾਹਰ ਨਹੀਂ ਲਿਆ ਜੂਸ ਤੋਂ ਉੱਥੇ ਕੀ ਲੈਣ ਗਿਆ ਇਹ ਗੁਜਰਾਣੇ ਲੈਣ ਚਲਾ ਗਈ ਜਾਂ ਫੈਸਲਾਬਾਦ ਤੋਂ ਲੈਣ ਚਲਾ ਉਹ ਕਹਿੰਦਾ ਇੱਥੇ ਬਹਿ ਮੈਂ ਮੰਡੀ ਹੋ ਕੇ ਆਇਆ ਹੁਣ ਜੂਸ ਵਾਲਾ ਕਹਿੰਦਾ ਹਾਂਜੀ ਮੰਡੀ ਨਾਲ ਲੈਣ ਚਲਾ ਅੱਛਾ ਤੈਨੂੰ ਨਾਰ ਦਾ ਜੂਸ ਲੈਣ ਭੇਜਿਆ ਤੂੰ ਮੰਡੀ ਨਾਰ ਲੈਣ ਚਲਾ ਗਿਆ ਤੂੰ ਉੱਥੇ ਬੈਠਾ ਮੈਨੂੰ ਕਹਿ ਕੇ ਗਿਆ ਸੀ ਇੱਥੇ ਬਹਿ ਤੇ ਤੂੰ ਉਹਦੇ ਕੋਈ ਕੰਮ ਕਰ ਲੈ ਇੱਥੋਂ ਛੁੱਟੀ ਕਰ ਲੈ ਤੈਨੂੰ ਪਤਾ ਵੀ ਇਹ ਕੰਮ ਦੇਣਾ ਹੈ, ਗੱਡੀਆਂ ਦਾ ਉਹਨੇ ਘੰਟੇ ਬਾਅਦ ਗੱਡੀ ਲੈਣ ਆ ਜਾਣਾ ਹੁਣ ਮੈਂ ਉਹਨੂੰ ਕੀ ਕਵਾਂਗਾ ਹੈਂ ਕਰ ਲੈਂਦੇ ਆ ਉਸਤਾਦ ਜੀ ਕੰਮ ਵੀ ਕਰ ਲੈਨੇ ਆ ਕੀ ਆਪਣੇ ਆਪ ਨੂੰ ਤਮੀਜ਼ ਨਾਲ ਬੁਲਾਈ ਜਾਣੇ ਕਰ ਲੈਨੇ ਕਹੀਦਾ ਕਰ ਲੈਨੇ ਆ ਕਰ ਅੱਛਾ ਜੀ। ਲੈਨੇ ਕਰ ਲੈਨੇ ਮੈਨੂੰ ਵੀ ਨਾਲ ਲੈਣਾ ਚੱਲ ਮੈਂ ਲੱਗਾ ਤੇਰੇ ਨਾਲ ਜਾ ਕੇ ਕੰਮ ਕਰੋ ਛੇਤੀ ਕਰੋ ਜ਼ਰਾ ਹੱਡ ਹਰਾਮ ਹੋ ਗਏ ਸਾਰੇ ਹੀ ਹੱਡ ਹਰਾਮ ਹੋ ਗਏ ਤੁਸੀਂ ਉਸਤਾਦ ਬਸ਼ੀਰ ਚੰਗਾ ਸੀ ਨਾ ਇੰਜ ਕੰਮ ਕਰਦਾ ਸੀ ਇੰਜ ਓਏ ਇਹ ਚਾਬੀ ਕੀ ਕਰਨੀ ਹੈ ਇੰਜਨ ਇਹ ਖੋਲ੍ਹਣੀ। ਤਾਂ ਮੈਨੂੰ ਦੱਸ ਰੇਡੀਏਟਰ ਤੇ ਚਾਬੀ ਲੱਗਦੀ ਜਿਹੜੀ ਤੂੰ ਫੜ ਲਈ ਹੈ ਪਤਾ ਨਹੀਂ ਮੈਨੂੰ ਕਿਉਂ ਖਪਾਉਂਦੇ ਹੋ ਇਹਦੇ ਅੱਛਾ। ਸ਼ੁਕਰ ਹੈ ਮੇਰੇ ਸਿਰ ਤੇ ਮਾਰ ਲਈ ਨਹੀਂ ਤੇ ਮੈਂ ਆਪਣੇ ਹੀ ਗੁੱਸੇ ਨਾਲ ਪੁੱਟ ਲੈਣੇ ਹੱਡ ਹਰਾਮ ਹੋ ਗਏ ਸਾਰੇ ਹੀ ਹੱਡ ਹਰਾਮ ਹੋ ਗਏ
अस्सलाम वालेकुम अकरम साहब की हाल है? शुक्र है मालक दा। तुसीं सुनाओ ठीक ठाक? ਅਲਹਮਦੁਲਿਲਾ ਸ਼ੁਕਰ 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 गड्डी हो गई जे? ਆਪਾਂ ਤੋਂ ਰਾਤ ਦੀ ਖੋਲੀ ਉਹਨਾਂ ਗੱਡੀ ਤੇ रेटर ते मैं हुण वेख्या और रखदे पे ने विच। ਉਹ ਰੈਡੀਏਟਰ ਵੈਸੇ ਹੁਣ ਖੋਲਿਆ ਸੀ ਉਹਨਾਂ ਨੇ ਨਾ ਮੈਂ ਅੱਛਾ। ਕਿਹਾ ਯਾਰ ਚੰਗੀ ਤਰ੍ਹਾਂ ਨਾਲ ਤਸੱਲੀ ਕਰ ਲਓ ਮੈਂ ਕਿਹਾ ਕੱਸ ਲਓ ਜ਼ਰਾ ਟਰਾਈ ਸ਼ਰਾਈ ਲੈ ਲੈਣਾ ਠੀਕ ਹੋ ਜਾਏਗਾ ਹੋਰ ਸੁਣਾਓ शुक्र है मालक दा। हुण 3 दिन हो गए ने गड्डी दित्ती है तुहानू। ਆ ਹੋ ਜਾਂਦੀ ਆ ਲਿੱਤੇ ਇਹਨਾਂ ਦਾ ਸਾਡੇ ਕੋਲ ਹਫਤਾ ਟਾਈਮ ਨਹੀਂ ਹੁੰਦਾ ਪਿੱਛੇ ਕੰਮ ਬਹੁਤ ਹੁੰਦਾ ਨਾ ਜੀ ਭਾਜੀ ਇੱਕੋ ਹੀ ਗੱਡੀ ਹੈਗੀ ਹੈ, ਮੈਂ ਉਹ ਗੱਡੀ ਲੈ ਕੇ ਵੀ ਜਾਣੀ ਹੈ, ਅੱਗੇ ਆਣਾ ਜਾਣਾ ਬੀਵੀ ਬੱਚਿਆਂ ਨੂੰ ਲੈ ਕੇ ਜਾਣਾ, ਕਿੱਥੇ ਜਾਵਾਂ? ਦਰਅਸਲ ਨਾ ਐਮਰਜੈਂਸੀ ਗੱਡੀ ਨਾ ਤੁਹਾਡੀ ਤਿਆਰ ਕਰਨ ਡਏ ਆ ਚੰਗੀ ਐਮਰਜੈਂਸੀ ਹੈ, ਤੁਸੀਂ ਉਹਨੂੰ ਖਿਲਾਰ ਹੀ ਛੱਡਿਆ। ਮੈਂ ਤੁਹਾਨੂੰ ਕਿਹਾ ਵੀ ਮੈਨੂੰ ਜਲਦੀ ਚਾਹੀਦੀ ਹੈ। ਜੇ ਨੰਬਰ ਸੇਤੀ ਕਰਦੇ ਤੇ ਤੁਹਾਡੇ ਘਰੇ 15 ਮਿੰਟ ਬਾਅਦ ਆ ਰਹੀ ਆ ਲੇਕਿਨ ਫਿਰ ਵੀ ਮੈਂ ਕਿਹਾ ਚਲੋ ਹਿਆ ਕਰਨੇ ਆ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ ਪਿਆਰ ਹੈ ਤੁਹਾਡੇ ਨਾਲ ਹੋਰ ਸੁਣਾਓ ਕੁਝ ਖਾਣਾ ਪੀਣਾ ਨਹੀਂ ਨਹੀਂ ਬਿਸਮਿल्लाह। ਦੱਸੋ ਕੋਈ ਜੂਸ ਕੁਝ ਹੈ ਅਗਰ ਜੇ ਕੜਾਈ ਮੰਗਵਾ ਲਓ ਫਿਰ। ਕਿਹੜੀ ਜੀ ਮਟਨ ਕੜਾਈ। ਗੱਡੀ ਤੇ ਲੇਟ ਹੋ ਹੀ ਗਈ, ਹੁਣ ਸਾਰੀ ਦਿਹਾੜੀ ਮੈਨੂੰ ਇੱਥੇ ਬਹਿਣਾ ਪੈਣਾ। ਮਟਨ ਕੜਾਈ ਵੀ ਮੰਗਵਾ ਦੇ ਹੋਰ ਕੁਝ ਨਹੀਂ ਹੋਰ ਬਸ ਬਾਕੀ ਨਾਲ ਤੁਸੀਂ ਆਪ ਹਿਸਾਬ ਲਾ ਲਓ ਕਿ ਤਿੰਨਾਂ ਦਿਨਾਂ 'ਚ ਅਸੀਂ ਰੈਡੀਏਟਰ ਠੀਕ ਨਹੀਂ ਕੀਤਾ ਜਦੋਂ ਬਹਿਣਾ ਨਾ ਇਹਨੇ ਇੰਜ ਉੱਡਣਾ ਜਿਵੇਂ ਜਹਾਜ਼ ਨਹੀਂ ਉੱਡਦਾ ਇੰਜ ਉੱਡਣਾ ਬਸ ਅੱਲਾ ਦਾ ਵਾਸਾ ਇਹ ਜਹਾਜ਼ ਨਾ ਬਣਾਓ, ਇਹਨੂੰ ਗੱਡੀ ਬਣਾ ਦਿਓ, ਮੇਰਾ ਸਿਰਫ ਚੱਲਣ ਜੋਗੀ ਹੋ ਜਾਵੇ। ਠੀਕ ਹੋ ਗਿਆ ਤੇ ਹੁਣ ਕੜਾਈ ਖਾਣੀ ਆ ਕੜਾਈ ਮੰਗਵਾ ਲਓ, ਅੱਜ ਮੈਂ ਇੱਥੇ ਹੀ ਆ ਤੁਹਾਡੇ ਸਿਰ ਤੇ ਹੀ ਕਰ ਦੇਣਾ ਇਸ ਤਰ੍ਹਾਂ ਨਹੀਂ ਗੱਡੀ ਹੋਣੀ, ਕੜਾਈ ਖਾ ਕੇ ਹੀ ਹੋਣੀ ਹੈ। ਹਾਂਜੀ ਨਹੀਂ ਕਿਹਦੇ ਕੋਲੋਂ ਖਾਣੀ ਕਿਹਦੇ ਕੋਲੋਂ ਦੱਸੋ ਲਿਆਜ਼ ਕੋ ਮੰਗਵਾ ਲਓ। ਲਿਆਜ਼ ਤੋਂ ਹਾਂ ਉਹਦੀ ਅੱਛੀ ਹੈ। ਲਿਆਜ਼ ਦੁੰਬਾ ਕੜਾਈ ਵਾਲੇ ਹਾਂ ਦੁਬਈ। ਯਾਰ ਉਹਦੇ ਹਲੋ ਹਾਂ ਭਾਈ ਲਿਆਜ਼ ਕੀ ਹਾਲ ਹੈ ਔਰ ਤੁਸੀਂ ਅੱਗੇ ਵੀ ਇਹਨਾਂ ਕੋਲ ਮੰਗਵਾ ਹਾਂ ਇਹਨਾਂ ਕੋਲ ਹੀ ਖਾਈ ਦੀ ਹੈ, ਇਹਨਾਂ ਕੋਲ ਹੀ ਖਾਈ ਦੀ। ਸੁਣੋ ਹੈਲੋ ਕਿੰਨੀ ਕਿੰਨੀ ਕੜਾਈ ਬੜੇ ਕਿਲੋ ਮੰਗਵਾ ਲਓ ਨਾਲ, ਤੁਸੀਂ ਵੀ ਮੁੰਡੇ ਵੀ ਨੇ ਚਲੋ ਜ਼ਰਾ ਸਪੀਡ ਨਾਲ ਕੰਮ ਕਰਨਗੇ। ਓਏ ਆਹੋ ਇਹਨਾਂ ਨੇ ਮੁੰਡੇ ਵੀ ਤੁਹਾਡੇ ਤੱਤੇ ਹੋਏ ਪਏ ਨੇ, ਉਹ ਕਹਿੰਦੇ ਜੀ ਉਹ ਭੁੱਖੇ ਆ, ਸਵੇਰ ਦਾ ਨਾਸ਼ਤਾ ਨਹੀਂ ਕੀਤਾ ਕਿਸੇ ਨੇ। ਕਰਾਣੇ ਇਹਨਾਂ ਨੂੰ ਨਾਸ਼ਤਾ ਕਰਾਣੇ ਹੈਲੋ ਯਾਰ ਇੰਜ ਕਰੋ ਆਪਣਾ ਕਿਲੋ ਕੜਾਈ ਕਰ ਲਓ 2 ਕਿਲੋ ਕਰ ਲਓ 2 ਕਿਲੋ ਕਰ ਲਓ ਨਾ 2 ਕਿਲੋ ਕਰ ਲਓ। 2 ਕਿਲੋ ਹਾਂਜੀ ਕੀ ਹੋਇਆ ਫੋਟਗੀ ਹੋ ਗਈ ਦੁਕਾਨ ਬੰਦ ਹੈ ਅੱਛਾ ਅੱਛਾ ਚਲੋ ਕੋਈ ਨਹੀਂ ਗੱਲ ਕੋਈ ਨਹੀਂ ਖੈਰ ਹੈ, ਖੈਰ ਚਲੋ ਕੋਈ ਇਹ ਬਾਹਰ ਰਹਿਤੇ ਵਾਲਾ ਹੈਗਾ ਕੋਈ ਰਹਿਤੇ ਵਾਲਾ ਆਏ ਜੋ ਕੋਈ ਰਹਿਤਾ ਭੇਜ ਦਿਓ ਤੇ ਉਹਨੂੰ ਕਹਿ ਕੋਈ ਰਹਿਤ ਵੀ ਕਰਦੇ ਸਾਡੇ ਨਾਲ ਹਾਂ ਆ ਬੰਦੇ ਬੜੇ ਦੂਰੋਂ ਆਏ ਨੇ ਚਲੋ ਨਹੀਂ ਤੇ ਫਿਰ ਮੰਗਵਾ ਲਓ ਉਹਨਾਂ ਦੇ ਤੇ ਕੋਈ ਫੌਤਗੀ ਹੋਈ ਜੇ ਉਹ ਦੁਕਾਨ ਬੰਦ ਹੈ ਅੱਜ ਇਹ ਸਾਡੀ ਵਜ੍ਹਾ ਦੀ ਦੁਕਾਨ ਬੰਦ ਉਹਨੇ ਹੋਈ। ਤੁਹਾਡੀ ਵਜ੍ਹਾ ਤੋਂ ਕਿਲੋ ਤੁਹਾਡੀ ਕੜਾਈ ਹੈ ਇਹਦੀ ਵਜ੍ਹਾ ਤੋਂ ਤਾਂ ਨਹੀਂ ਨਾ ਹੋਣੀ ਚਲੋ ਹੁਣ ਮੁੰਡਿਆਂ ਨੂੰ ਕਹੋ ਜ਼ਰਾ ਜਲਦੀ ਕੜਾਈ ਮੰਗਾਓ। ਆ ਜਾਂਦੀ ਹੋ ਜਾਂਦੀ ਕੜਾਈ ਵੀ ਆ ਜਾਂਦੀ ਬਸ ਗੱਡੀ ਹੋ ਜਾਂਦੀ ਠੀਕ ਹੈ ਨਾ ਜੀ ਤੁਸੀਂ ਨਿਕਲੋ ਮੈਂ ਫਿਰ ਮੁੰਡਿਆਂ ਦੇ ਸਿਰ ਤੇ ਖਲੋ ਕੇ ਕੰਮ ਕਰਾਉਣਾ, ਮੈਂ ਵੇਖਣਾ ਕਿਵੇਂ ਖਲੋ ਕੇ ਇਹਦੇ ਨਹੀਂ ਕੰਮ ਕਰਾਉਣ ਵਾਲਿਆਂ ਨੂੰ ਬੜਾ ਸਿਰ ਤੇ ਖਲੋ ਕੇ ਬਾਜੀ ਮੈਂ ਨਹੀਂ ਜਿਹੜਾ ਹੋਇਆ। ਕੰਮ ਸਿੱਖਿਆ ਨਾ ਏਡੇ ਏਡੇ ਲੰਮੇ ਵਾਲ ਸੀ ਮੇਰੇ ਉਹ ਜਿਹੜਾ ਕਸਟਮਰ ਆਉਂਦਾ ਸੀ, ਮੈਂ ਸਿਰ ਤੇ ਖਲੋ ਕੇ ਕਰਾਉਣਾ ਉਹ ਮੇਰੇ ਸਿਰ ਤੇ ਖਲੋ ਕੇ ਵੇਖੋ ਅੱਡੀ ਵਾਲੇ ਬੂਟ ਪਾਏ ਸੀ ਉਹਨਾਂ ਨੇ ਹਾਂਜੀ। ਸਾਰੇ ਵਾਲ ਹੀ ਝਾੜ ਉਹ ਤੇ ਭਾਈ ਨਜ਼ਰ ਆ ਹੀ ਰਿਹਾ ਤੁਸੀਂ। ਹੁਣ ਮੈਂ ਫਿਰ ਕਿੰਨਾ ਮੁੰਡਿਆਂ ਦੇ ਸਿਰ ਤੇ ਖਲੋ ਕੇ ਕੰਮ ਕਰਾਉਣਾ। ਨਜ਼ਰ ਆ ਰਿਹਾ ਤੁਹਾਨੂੰ ਆਪਣਾ ਰੰਗ ਨਜ਼ਰ ਨਹੀਂ ਆ ਰਿਹਾ ਜੋ ਮੇਰਾ ਰੰਗ ਹੈਗਾ ਤੇ ਮੇਰੇ ਰੰਗ ਨਾਲ ਜ਼ਿਆਦਾ ਤੁਹਾਡਾ ਸਿਰ ਦਾ ਮਸਲਾ ਹੈ। ਨਹੀਂ ਮਸਲਾ ਕੋਈ ਵੀ ਨਹੀਂ ਹੈਗਾ ਨਹੀਂ। ਤੇ ਨਾਤਿਆਂ ਕਿੰਨੀ ਕੁ ਦੇਰ ਹੋ ਗਈ ਬਸ ਥੋੜੀ ਦੇਰ ਹੀ ਹੋਈ। ਥੋੜੀ ਦੇਰ ਹੈ ਪਿਛਲੀ ਬਾਰਿਸ਼ ਪਈ ਉਦੋਂ ਨਹਾਤਾ ਨਹੀਂ ਹੋਣੀ ਕਰਨਾ ਆ ਕੇ ਆਇਆ। ਨਹੀਂ ਨਹਾਤਾ ਨਹੀਂ ਲੱਗਦਾ ਨਹੀਂ ਨਹਾਤਾ ਹੀ ਲੱਗਣੇ ਉਹ ਤਾਂ ਇੰਜ ਲੱਗ ਰਿਹਾ ਕਿ ਜਿਵੇਂ ਜਦੋਂ ਦੀਆਂ ਗਰਮੀਆਂ ਜੜੀਆਂ ਨਹੀਂ ਨਹਾਤਾ ਹਨਾ ਨਹੀਂ ਨਹਾਈਦਾ ਆਹੋ ਕਿਸੇ ਦਿਨ ਵੈਸੇ ਕਿ ਦੋਸਤ ਨੂੰ ਕਹਿ ਤੈਨੂੰ ਨਹਿਰ 'ਚ ਧੱਕਾ ਦੇ ਤੈਨੂੰ ਨਹੀਂ, ਤੂੰ ਸਾਬਣ ਨਹੀਂ। ਲਾ ਲਈ ਆਪੀ ਠੀਕ ਵੈਸੇ ਮਜ਼ਾਕ ਕਰਨ ਆ ਤੁਸੀਂ ਨਾ ਜੀ ਗੱਡੀ ਦੇ ਵਿੱਚ ਕੰਮ ਕਰਾਓ ਮੈਂ ਸਿਰ ਤੇ ਮੁੰਡਿਆਂ ਦੇ ਖਲੋ ਕੇ ਕੰਮ ਕਰਨਾ। ਹਾਂਜੀ ਸਿਰ ਤੇ ਹਾਂਜੀ। ਅਸੀਂ ਕੋਈ ਅੱਲਾ ਮਾਫ ਕਰੇ ਬੇਈਮਾਨੀ ਨਹੀਂ ਕਰਦੇ ਨਹੀਂ ਲੱਗਦਾ ਵੀ ਨਹੀਂ। ਹਾਂ ਬਿਲਕੁਲ ਇਹ ਟਿਊਨਿੰਗ ਵੀ ਕਰਾ ਲਓ ਭਾਜੀ ਟਿਊਨਿੰਗ ਕਰਾ ਲਓ ਇਹਦਾ ਪੁੱਤਰ ਖੱਬਾ ਇਸ਼ਾਰਾ ਵੀ ਵੇਰ ਨਹੀਂ ਉਹ ਚੱਲਦਾ ਪਿਆ ਹਾਂ ਦੇਖ ਕਰ ਲਓ ਕੰਮ ਹੱਕ ਸਾਈਂ ਸੱਚ ਸਾਈਂ ਵਸਦਾ ਰੋ ਜਿਉਂਦਾ ਰੋ ਬੱਚਾ। ਖੈਰ ਹੋ ਜੇ ਬਾਬਾ ਜੀ ਕੌਣ ਹੋ ਤੁਸੀਂ ਇਹ ਬਾਬੇ ਨੂੰ ਖੈਰ ਪਾ ਬੱਚਾ, ਖੈਰ ਹੋ ਜਾਏਗੀ, ਰੰਗ ਲੱਗ ਜਾਣਗੇ। ਅੱਛਾ ਚਲੋ ਖੈਰ ਹੋ ਜੇ ਬਾਬਾ ਜੀ ਖੈਰ ਪਾ ਬੱਚਾ, ਖੈਰ ਖੈਰ ਹੋਵੇ ਬਾਬਾ ਜੀ ਹਲੀ ਪੌਣੀ ਦਾ ਟਾਈਮ ਹੈ ਸਵੇਰੇ ਮੰਗਣ ਵਾਲੇ ਵੀ ਇੱਥੇ ਤੁਹਾਨੂੰ ਬਾਰੇ ਅਸੀਂ ਗੱਡੀਆਂ ਦਾ ਕੰਮ ਕਰਨੇ ਗੱਡੀਆਂ ਬਾਹਰ ਖਲੋਤੀਆਂ ਸਮਝਦੇ ਹੋ ਨਾ ਬੱਚਾ ਅਸੀਂ ਉਸ ਗੱਡੀ ਦਾ ਕੰਮ ਕਰਨੇ ਆ ਹਾਂ
ਜਿਹੜੀ ਗੱਡੀ ਤਾਂ ਹਯਾਤੀ ਚੱਲਦੀ ਰਹਿੰਦੀ ਏ ਚੱਲਦੀ ਰਹਿੰਦੀ ਏ ਚੱਲਦੀ ਰਹਿੰਦੀ ਏ। ਕੰਮ ਲੈਣ ਆਏ ਹੋ ਸਾਡੇ ਕੋਲ, ਗੱਡੀਆਂ ਦਾ ਕੰਮ ਕਰਦੇ ਹੋ ਤੁਸੀਂ। ਆ ਮੁੰਡੇ ਲੱਗੇ ਨੇ ਤੇ ਹੈ ਤੇ ਸਿਆਣੇ ਹੋ ਤੁਸੀਂ, ਵੇਖੋ ਹਮਲਾ ਕੰਮ ਸ਼ਮ ਕਰੋ। ਉਹ ਰੇਡੀਏਟਰ ਉਹਨਾਂ ਖੋਲਿਆ, ਉਹਨੂੰ ਝਾਤੀ ਮਾਰ ਲਓ, ਬਾਕੀ ਗੱਡੀ ਨੂੰ ਝਾਤੀ ਮਾਰੋ। ਹੁਣ ਕੀ ਮਸਲਾ? ਨਹੀਂ ਬੱਚਾ, ਉਹਦਾ ਕੰਪਿਊਟਰ ਨਹੀਂ ਚੱਲਣ ਡਿਆ ਬਾਬਾ ਜੀ, ਉਹ ਤੇ ਚੈੱਕ ਕਰੋ ਤਾਂ। ਬੱਚਾ ਤੂੰ ਸਮਝ ਨਹੀਂ ਰਿਹਾ। ਅਸੀਂ ਜਿਹੜੀ ਗੱਡੀ ਦਾ ਕੰਮ ਕਰਨੇ ਆ ਉਹਦੇ ਚ ਨਾ ਤੇਲ ਪੈਂਦਾ ਹੈ, ਨਾ ਪਾਣੀ ਪੈਂਦਾ ਹੈ। ਬਸ ਉਹ ਗੱਡੀ ਐ ਹਵਾਵਾਂ ਚ ਉੱਡਦੀ ਜਾਂਦੀ ਏ। ਤੇ ਚਪੇੜਾਂ ਤੇ ਪੈਣੀਆਂ ਹੀ ਹੋਣਗੀਆਂ ਨਾ ਬਾਬਾ ਜੀ। ਤੇ ਆਹੋ, ਹੋਰ ਕੁਝ ਨਹੀਂ ਪੈਂਦਾ ਤੇ ਚਪੇੜਾਂ ਵੀ ਨਹੀਂ ਪੈਣੀਆਂ, ਕੋਈ ਸ਼ੈ ਹੀ ਨਹੀਂ ਪੈਂਦੀ ਬਾਬਾ ਜੀ ਉਹਦੇ ਚ। ਤੂੰ ਪੁੱਤ ਮਜ਼ਾਕ ਕਰ ਰਿਹਾ ਤੇ ਤੂੰ ਕਿਸੇ ਗਲਤਫਹਿਮੀ ਦਾ ਸ਼ਿਕਾਰ ਹੈ। ਅਸੀਂ ਹੱਕ ਸੱਚ ਆ, ਅਸੀਂ ਹੱਕ ਸੱਚ ਬਾਬਾ ਜੀ ਦੇ। ਹੱਕ ਸੱਚ ਸਿਰਫ ਅੱਲਾ ਦੀ ਜ਼ਾਤ ਹੈ, ਐਵੇਂ ਜਾਣ ਕੇ ਗੱਲਾਂ ਬਣੀਆਂ ਹੁੰਦੀਆਂ ਕਿ ਹੱਕ ਸੱਚ ਆ। ਆਹ ਉਹ ਸਾਡੇ ਕੋਲ- ਕੀ ਹੋਇਆ? ਉਹ ਬੱਚਾ, ਤੇਰੇ ਮੱਥੇ ਤੇ ਹੱਥ ਦੀਆਂ ਲੀਕਾਂ ਦੱਸ ਰਹੀਆਂ ਨੇ। ਅੱਜ ਕੀ ਵਾਰ ਹੈ? ਅੱਜ ਬਾਬਾ ਜੀ ਮੈਨੂੰ ਪਰੇਸ਼ਾਨ ਨਾ ਕਰਿਆ ਜੀ, ਤੁਹਾਡੀ ਮਿਹਰਬਾਨੀ। ਅੱਜ ਸੋਮਵਾਰ ਹੈ। ਹਕੀਕਤ ਹੈ ਬੱਚਾ। ਸੋਮਵਾਰ, ਮੰਗਲ, ਬੁੱਧ, ਜੁਮੇਰਾ, ਜੁਮਾ, ਹਫਤਾ, ਤਵਾਰ। ਹਾਂ, ਕਿੰਨੇ ਦਿਨ ਹੋਏ? ਇਹ 7 ਦਿਨ ਪੂਰੇ ਹੋ ਗਏ। ਲੈ ਫਿਰ ਇਹਨਾਂ 7 ਦਿਨਾਂ ਦੇ ਵਿੱਚੋਂ ਇੱਕ ਦਿਨ ਐਸਾ ਹੋਣਾ ਹੀ ਜਦੋਂ ਤੂੰ ਮਰਨਾ। ਇਹਨਾਂ 7 ਦਿਨਾਂ ਚੋਂ ਇੱਕ ਦਿਨ ਐਸਾ ਹੋਣਾ ਜਦੋਂ ਤੂੰ ਮਰਨਾ। ਬਾਬਾ ਜੀ ਮੈਂ ਤੁਸੀਂ ਮਰਨ ਦੀ ਗੱਲ ਕਰਨ ਦੇ ਨਾਲ ਡਾਂਸ ਕਰਨ ਦੇ ਨਾਲ ਸੋਚਣ ਦੇ ਮੇਰੇ ਮਰਨ ਨਾਲ ਤੁਹਾਨੂੰ ਕਾਹਦੀਆਂ ਚਾਅ ਚੜੇ? ਪੁੱਤ ਬੱਚਾ, ਮੇਰੇ ਮਰਨ ਨਾਲ ਤੁਹਾਨੂੰ ਕਾਹਦੇ ਚਾਅ ਚੜੇ ਨੇ? ਬੰਦਾ ਜਦੋਂ ਆਪਣੀ ਅਸਲ ਮੰਜ਼ਿਲ ਤੇ ਜਾਂਦਾ ਬੰਦੇ ਨੂੰ ਖੁਸ਼ ਹੋਣਾ ਚਾਹੀਦਾ। ਤੂੰ ਮਰਨਾ, ਹਾਂ ਮਰਨਾ, ਤੂੰ ਮਰਨਾ। ਬਾਬਾ ਜੀ ਕੋਈ ਖਿਆਲ ਕਰੋ। ਕਾਹਦਾ ਖਿਆਲ ਕਰੀਏ? ਹਕੀਕਤ ਹੈ ਇਹ ਬੱਚਾ, ਸੱਚ ਹੈ ਇਹ। ਬਾਬਾ ਜੀ ਦੂਜਾ ਹੱਥ ਵੇਖ ਲੈਂਦੇ, ਮੈਂ ਕਹਿੰਦਾ ਕਿ ਚਲੋ ਇਸ ਹੱਥ ਦੇ ਵਿੱਚ ਸ਼ਾਇਦ ਇਹਦੇ 'ਚ ਕੋਈ ਫਰਕ ਹੋਵੇ। ਨਹੀਂ ਬੱਚਾ, ਹਾਂ, ਇਹ ਤੁਹਾਡੀਆਂ ਲਿਖੀਆਂ ਬਦਲ ਸਕਦੀਆਂ, ਉਹ ਸੋਹਣੇ ਰੱਬ ਦੀ ਲਿਖੀ ਨਹੀਂ ਬਦਲ ਸਕਦੀ। ਤਵਾਰ, ਸੋਮਵਾਰ, ਮੰਗਲ, ਬੁੱਧ, ਜੁਮੇਰਾ, ਜੁਮਾ, ਹਫਤਾ, 7 ਦਿਨ 7 ਵੀ ਹੋਣਾ ਹੀ, 40 ਵੀ ਹੋਣਾ ਹੀ। ਇਹ ਮਰਨਾ ਹੀ। ਠੀਕ ਹੈ ਤੁਹਾਡੀ ਮਿਹਰਬਾਨੀ ਬਾਬਾ ਜੀ। ਕੋਈ ਮੈਂ ਖੈਰ ਤੇ ਪਾਓ। ਮੇਰੀ ਫੌਤਗੀ ਦਾ ਸੁਣਾ ਦੇ ਦੀ ਖੈਰ, ਮੈਂ ਕਾਹਦੀ ਪਾਵਾਂ ਬਾਬਾ ਜੀ? ਮੇਰੇ ਕੋਲ ਮਰ ਨਾ ਜਾਣਾ। ਖੈਰ ਪਾਓ, ਮੈਂ ਫਿਰ ਮਰਨਾ ਹੀ। ਬਾਬਾ ਕਹਿਣ ਡਿਆ ਕਿ ਤੂੰ ਮਰ ਜਾਣਾ ਚੱਕਾਂ ਦੇ ਨੇ। ਕਿਹੜੀ ਲਕੀਰ ਹੈ ਜਿਹੜੀ? 1 2 3 4 5 6 7 ਲਕੀਰਾਂ ਵੀ ਛਾਤੀ ਰਹਿ ਗਈ। ਓ ਮੁੰਡਿਓ, ਇੱਧਰ ਆਓ ਪੁੱਤਰ, ਇੱਧਰ ਆਓ, ਮੇਰੀ ਗੱਲ ਸੁਣ, ਇੱਧਰ ਆਓ, ਗੱਲ ਸੁਣੋ। ਆ ਜਾਓ ਆਓ ਮੇਰਾ ਪੁੱਤਰ, ਬਹਿ ਜਾਓ ਇੱਧਰ ਆ। ਯਾਰ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਏ, ਮੈਨੂੰ ਮਾਫ ਕਰ ਦੇ। ਕੀ ਹੋਇਆ ਸਾਜੀ? ਯਾਰ ਜਿਹੜਾ ਬਾਬਾ ਨਹੀਂ ਗਿਆ ਹਾਂਜੀ। ਤੇ ਮੈਨੂੰ ਕਹਿ ਕੇ ਗਿਆ ਕਿ ਤੂੰ ਸਾਜੀ ਕੀ ਹੋਇਆ? ਮੈਨੂੰ ਕਹਿ ਗਿਆ ਕਿ ਤੂੰ ਸਾਜੀ 7 ਦਿਨਾਂ ਦੇ ਵਿੱਚ ਮਰ ਜਾਣਾ। ਸਾਜੀ ਰੋਵੋ ਤੇ ਨਾ ਸਾਜੀ, ਉਹ ਬਾਬਾ ਪਹਿਲੇ ਵੀ ਇੱਕ ਬੰਦੇ ਨੇ ਇਹੀ ਗੱਲ ਕੀਤੀ ਸੀ, ਉਹਦੇ ਨਾਲ ਵੀ ਇੰਜ ਹੋ ਗਿਆ। ਬੰਦਾ ਮਰ ਗਿਆ ਸੀ? ਬੰਦਾ ਮਰ ਗਿਆ ਸੀ ਸਾਜੀ। ਯਾਰ ਸਾਜੀ ਉਹ ਹਕੀਕਤ ਦੱਸ ਕੇ ਜਾਂਦਾ ਈ ਇਹ। ਇੱਥੇ ਹਾਂਜੀ, ਬਾਬਾ ਉਹ ਵੀ ਹੈ ਇਹ ਉਹੀ ਬਾਬਾ ਜਿਹਨੇ ਨੇ ਕਿਹਾ ਸੀ ਉਹ ਮਰ ਜਾਏਗਾ। ਆਹੋ ਸਾਜੀ, ਇਹ ਹਕੀਕਤ ਹੈ ਇਹ। ਅੱਛਾ, ਹਾਂਜੀ ਚਲੋ ਮੈਂ ਪੁੱਤਰ ਇੱਥੇ ਸਾਜੀ ਬੋਲੋ, ਮੈਂ ਘਰ ਚੱਲਾਂ। ਨਹੀਂ, ਚਾਬੀਆਂ ਸਾਜੀ। ਜਿਹੜੀਆਂ ਨੇ ਘਰ ਦੇ ਦੀ। ਹਾਂ, ਘਰ ਦੇ ਸਾਜੀ ਰੋਵੋ ਤੇ ਨਾ ਨਹੀਂ ਜੋ ਜੋੜਿਆ ਉਹ ਤੇ ਰੋਣ ਵਾਲੀ ਗੱਲ ਨਹੀਂ ਪੁੱਤਰ, ਤੁਸੀਂ ਇੱਥੇ ਬਵੋ। ਸਾਜੀ ਬੈਠੋ ਤੇ ਸਹੀ। ਨਹੀਂ ਇਹ ਦੁਕਾਨ ਤੁਸੀਂ ਸਾਂਭੋ ਹੁਣ ਪੁੱਤਰ, ਮੇਰੇ ਕਿਸ ਕੰਮ ਦੀ? ਪਤਾ ਨਹੀਂ ਕਿੰਨੇ ਟਾਈਮ ਹੈ ਕਿੰਨਾ ਨਹੀਂ ਹੈ। ਸਾਜੀ ਕਿੰਨੇ ਦੇ ਚਾਬੀ ਦੇ ਦਿਓ। ਹਾਂ, ਚਾਬੀ ਦੁਕਾਨ ਦੀ? ਹਾਂਜੀ। ਦੁਕਾਨ ਦੀ ਚਾਬੀਆਂ ਇੱਥੇ ਹੀ ਪਈਆਂ ਨੇ, ਇੱਥੇ ਪਈਆਂ ਪੁੱਤਰ, ਮੋਬਾਈਲ ਵੀ ਫੜ ਲਾ ਸਾਰਾ। ਇੱਥੇ ਪਈਆਂ ਹੋਣੀਆਂ ਕਿਤੇ ਨਾ ਕਿਤੇ ਚਾਬੀਆਂ। ਆ ਲੋ, ਮੈਨੂੰ ਬਹੁਤ ਤਕਲੀਫ ਸਾਜੀ ਰਾਜੀ ਐ ਨਹੀਂ ਚੱਲਦਾ ਮੈਂ ਤੇ ਉੱਥੇ। ਸਾਤੇ ਠੀਕ ਹੈ, ਨਾਸ਼ਤਾ ਵੀ ਨਹੀਂ ਪੁੱਛਦਾ ਸੀਗਾ। ਸਾਜ ਨੇ ਨਾਸ਼ਤਾ ਵੀ ਨਹੀਂ ਕਰਵਾਇਆ। ਇੰਜ ਨਹੀਂ ਜਾਣਾ ਚਾਹੀਦਾ ਚੱਲ। ਅੱਛਾ, ਤੇ ਮੰਮੀ ਕਮਾ ਘੰਟਾ ਹੋ ਗਿਆ ਕੱਪੜੇ ਸੁਕਾਉਣ ਗਈ ਏ, ਹਾਲੇ ਤੱਕ ਆਈ ਨਹੀਂ ਤੇ ਤੂੰ ਐਸ ਪਿਓ ਨਾਲ ਲੱਗੀ ਖਲੋਤੀ ਏ। ਨਹੀਂ ਇਹਨੂੰ ਛੱਡ, ਹੋਰ ਵੀ ਘਰ ਦੇ ਬੜੇ ਕੰਮ ਨੇ।
ਹਾਂਡੀ ਪਕਾਣੀ ਹੈ, ਹਾਲੀ ਰੋਟੀ ਪਕਾਣੀ, ਸਵੇਰ ਦਾ ਤੈਨੂੰ ਚਾਹ ਕਿਹਾ ਤੂੰ ਉਹ ਨਹੀਂ ਮੈਨੂੰ ਬਣਾ ਕੇ ਦਿੱਤੀ। ਅੰਮੀ ਇਹ ਬਸ ਇੱਕ ਛੋਟਾ ਜਿਹਾ ਕੰਮ ਸੀ, ਮੈਂ ਕਿਹਾ ਪਹਿਲਾਂ ਉਹ ਕਰ ਲਾਂ ਨਾ, ਫਿਰ ਬਾਕੀ ਘਰ ਦੇ ਕੰਮ ਇੱਥੇ ਹੀ ਨਿਕਾਲ ਲੈਣੀ। ਨਹੀਂ ਇੱਥੇ ਹੀ ਨਹੀਂ, ਕੰਮ ਘਰ ਦੇ ਜ਼ਰੂਰੀ ਨਹੀਂ, ਇਹ ਬਾਤ ਤੇ ਕਰਨ ਵਾਲਾ ਕੰਮ ਹੈ। ਸਾਰੇ ਕੰਮ ਜ਼ਰੂਰੀ ਹੁੰਦੇ ਨੇ। ਨਾਲੇ ਫੋਨ ਜਦੋਂ ਆ ਚਲਾਣਾ ਹੋਵੇ ਨਾ ਤੰਦਰ ਬਹਿ ਕੇ ਚਲਾਇਆ ਕਰ, ਬਾਹਰ ਨਹੀਂ ਤੂੰ ਚਲਾਣਾ। ਜਿਹੜੇ ਮਹੱਲੇ ਵਾਲੇ ਵੇਖਦੇ ਲੈਂਦੇ ਨੇ ਜਵਾਨ ਧੀ ਦੇ ਹੱਥ 'ਚ ਫੋਨ ਵੇਖ ਕਿੱਡਾ ਮਹਿੰਗਾ। ਆ ਬੜਾ ਮਹਿੰਗਾ ਹੈ, ਜੰਜ ਆਈਫੋਨ ਲੈ ਕੇ ਦਿੱਤਾ ਏ। ਨਹੀਂ ਇੱਧਰ ਵੇ, ਨਹੀਂ ਤੇਰਾ ਪਿਓ ਕਿਵੇਂ ਡਿੱਗਦਾ ਟੈਂਦਾ ਆਉਂਦਾ ਪਿਆ। ਅੱਲਾ ਖੈਰ ਕਰਿਓ ਵੇ, ਤੇਰਾ ਪਿਓ ਕਿਵੇਂ ਡਿੱਗਦਾ ਟੈਂਦਾ ਆਉਂਦਾ ਪਿਆ। ਪਤਾ ਨਹੀਂ ਕੀ ਹੋ ਗਿਆ ਸੋ। ਖੈਰ ਤੇ ਹੈਗੀ, ਤਬੀਅਤ ਤਾਂ ਠੀਕ ਹੈ ਨਾ? ਕੀ ਹੋਇਆ? ਕਿਵੇਂ ਆਂਦੇ ਪਏ ਜੀ? ਕੀ ਹੋਇਆ ਹੈ? ਖੈਰ ਹੈ ਨਾ? ਅੱਜ ਵਾਰ ਕੀ ਹੈ? ਪੀ ਲੈ। ਪੀਰ ਨੂੰ ਨਹੀਂ, ਮੰਗਲ ਨੂੰ ਨਹੀਂ, ਬੁੱਧ ਨੂੰ ਵੀ ਨਹੀਂ, ਹਫਤਾ ਵੀ ਨਹੀਂ, ਅਸੀਂ ਕਦੀ ਨਹੀਂ ਮਿਲਾਂਗੇ ਇਤਵਾਰ ਨੂੰ। ਅੱਲਾ ਨਾ ਕਰੇ। ਹੱਥ ਜਿਹੜਾ ਦਿਲਦਾਰਾ ਗੱਲ ਕੱਚੀ ਹੋ ਗਈ। ਕੀ ਹੋ ਗਿਆ ਤੁਹਾਨੂੰ? ਆਪੇ ਹੀ ਸਮਝੀ ਇਸ਼ਾਰਾ ਗੱਲ ਕੱਚੀ। ਅੱਲਾ ਖੈਰ ਹੀ ਕਰੇ, ਅੱਜ ਕੀ ਹੋ ਗਿਆ? ਹੱਥ ਜਿਹੜਾ ਦਿਲਦਾਰਾ ਗੱਲ ਕੱਚੀ ਹੋ ਗਈ। ਕੀ ਹੋ ਗਿਆ ਤੁਹਾਨੂੰ? ਕੁਛ ਮੈਨੂੰ ਤੇ ਦੱਸੋ। ਆਪੇ ਹੀ ਸਮਝੀ ਇਸ਼ਾਰਾ। ਅੰਬੇ ਨੂੰ ਕੀ ਹੋ ਗਿਆ? ਕੁਛ ਮੈਨੂੰ ਤੇ ਦੱਸੋ, ਟੁਰੇ ਹੀ ਜਾਂਦੇ ਹੋ। ਅੱਬਾ ਜੀ ਕੀ ਹੋਇਆ? ਕੀ ਹੋਇਆ ਜੀ? ਤੇਰੀ ਭੈਣ ਨਹੀਂ ਕਰਾਚੀ ਵਾਲੀ, ਉਹਨੂੰ ਫੋਨ ਕਰ ਦੇ। ਹੈ ਕਿਉਂ? ਖੈਰ ਤੇ ਹੀ। ਉਹਨੂੰ ਕੋ ਫੌਤਗੀ ਹੋ ਗਈ, ਤੁਰ ਪਏ। ਅੱਲਾ ਨਾ ਕਰੇ, ਕਿੱਥੇ ਹੋ ਗਈ ਪੋਤਗੀ? ਹੋ ਜਾਏਗੀ। ਮੇਰੀ ਫੌਤ ਸੋਰ ਮਰ ਗਏ। ਹਾਂ ਕੀ ਗੱਲ ਹੈ, ਹੋਇਆ ਕੀ ਏ? ਤਬੀਅਤ ਖਰਾਬ ਹੈ? ਹੈ ਕੋਈ ਦੱਸੋਗੇ ਵੀ ਕਿ ਰੋਈ ਜਾਓਗੇ? ਉਹ ਤੇਰੀ ਭੈਣ ਨਹੀਂ ਕਰਾਚੀ ਵਾਲੀ। ਹਾਂ ਹਾਂ ਨਿਕਲਿਆ ਨਹੀਂ, ਕਿਉਂ ਮਾਰਨ ਟੁਰੀ? ਮੈਨੂੰ ਤੇਰੇ ਪਿਓ ਦੀ ਫਿਕਰ ਪਈ ਖਲੋਤੀ ਏ। ਉਹਨੂੰ ਫੋਨ ਕਰ ਦੇ। ਕਿਉਂ? ਅੱਲਾ ਖੈਰ ਕਰੇ। ਉਹਨੂੰ ਫੋਨ ਕਰ ਦੇ, ਉਹਨੂੰ ਕਹੋ ਛੇਤੀ ਆ ਜਾ। ਪਰ ਕਿਉਂ? ਮੈਨੂੰ ਦੱਸੋਗੇ ਤਾਂ ਫੇਰ ਕਰਾਂਗੀ ਨਾ ਫੋਨ। ਤੂੰ ਉਹਨੂੰ ਫੌਤਗੀ ਦਾ ਕਹਿ ਦੇ, ਹਾਏ ਹਾਏ, ਛੇਤੀ ਪਹੁੰਚੇਗੀ। ਮੇਰੇ ਸਹੁਰੇ ਚ ਕੋ ਫੌਤ ਹੋ ਗਿਆ? ਨਹੀਂ। ਹਾਂ। ਹਾਏ ਅੱਲਾ, ਹਾਏ ਹਾਏ, ਕਿਤੇ ਡਿੱਗ ਤਾਂ ਨਹੀਂ ਪਏ ਜੇ? ਨਹੀਂ, ਕਿ ਲੜੇ ਜੇ ਕਿਤੇ? ਤੇਰੀ ਭੈਣ ਨਹੀਂ ਜੜਾਂ ਵਾਲੀ, ਹਾਂ। ਉਹ ਜਿਹੜੀ ਮੇਰੇ ਨਾਲ ਲੜੀ ਸੀ। ਆਹੋ। ਗਈ ਏ। ਨੀ ਤੇਰਾ ਖਾਨਾ ਖਰਾਬ ਨਹੀਂ, ਮਰ ਗਈ ਏ ਤੂੰ। ਸਾਰਿਆਂ ਨੂੰ ਮਾਰੀ ਜਾ। ਮੈਂ ਕਹਿੰਦੀ ਵੀ ਤੇਰੇ ਪਿਓ ਨੂੰ ਪਤਾ ਨਹੀਂ ਕੀ ਹੋ ਗਿਆ, ਚੰਗਾ ਭਲਾ ਗਿਆ। ਖਤਮ ਦੀ ਰੋਟੀ ਖਾਣ ਨੂੰ ਦਿਲ ਕਰਨ ਡਿਆ ਤੇਰਾ, ਤੇ ਫਿਰ ਕਿਉਂ ਮਾਰੀ ਜਾਣ ਨਹੀਂ ਸਾਰਿਆਂ ਨੂੰ? ਕੀ ਹੋਇਆ? ਮੇਰਾ ਇਹਦੇ ਸਹੁਰੇ ਬੁਲਾ ਲਾ। ਹਾਏ। ਇਹਦਾ ਵਿਆਹ ਕਰ ਦੇ, ਇਹਦਾ ਵਿਆਹ ਮੈਨੂੰ ਕਰ। ਤੁਹਾਡੀ ਕੋਈ ਸਮਝ ਨਹੀਂ ਆਉਂਦੀ ਪਈ, ਮੇਰਾ ਦਿਲ ਕੱਟਦਾ ਪਿਆ। ਮੈਨੂੰ ਦੱਸੋ ਤੁਹਾਨੂੰ ਕੀ ਹੋਇਆ? ਚੰਗੇ ਭਲੇ ਸਵੇਰੇ ਘਰੋਂ ਗਏ ਸੀ ਤੁਸੀਂ। ਪੀਰ ਵੀ ਲੰਘ ਚੱਲੀ, ਹੈ ਅੱਜ ਸੋਮਵਾਰ ਵੀ ਲੰਘ ਚੱਲੀ। ਹੈ ਹਾਏ ਲੰਘ ਚੱਲੀ। ਹਾਏ। ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦੇ। ਪਰ ਮੈਨੂੰ ਦੱਸੋਗੇ ਤਾਂ ਫੋਨ ਕਰਾਂਗੀ ਨਾ। ਨਹੀਂ, ਹਾਂ ਫੋਨ ਕਰ ਦੇ, ਸਾਰਿਆਂ ਨੂੰ ਫੋਨ ਕਰ ਦੇ। ਦਾਵਤ ਆਹ ਕਰਨੀ ਕੁੜੀ- ਸਾਰਿਆਂ ਦੀ। ਉਹ ਦਾਵਤ ਨਹੀਂ ਕਰਨੀ ਇੱਥੇ। ਹਾਏ ਸੋਮਵਾਰ ਵੀ ਲੰਘ ਹੈਂ? ਅੱਜ ਲੰਘੀ। ਮੈਂ ਆਇਆ ਹੁਣ। ਕਿੱਧਰ ਚੱਲੇ ਹੋ? ਨਹੀਂ, ਮੈਂ ਤੈਨੂੰ ਦੱਸਦਾ। ਮੇਰੀ ਗੱਲ ਸੁਣੋ, ਮੈਂ ਤੁਹਾਡੇ ਨਾਲ ਜਾਣੀ ਆ। ਕਿੱਥੇ? ਕਿਤੇ ਕਿਤੇ ਨਹੀਂ ਜਾਣਾ, ਪ੍ਰਾਹੁਣੇ ਆਣੇ ਸ਼ੁਰੂ ਹੋ ਜਾਣੇ ਨੇ, ਕਿਤੇ ਵੀ ਨਹੀਂ ਜਾਣਾ। ਅੱਲਾ ਨਾ ਕਰੇ, ਪਤਾ ਨਹੀਂ ਕਿਤੇ ਨੀ ਕਿਹੜੀਆਂ ਜਾਣਾ। ਜਲਦੀਆਂ ਪੈ ਗਈਆਂ ਨੇ। ਨੀ ਕੀ ਹੋ ਗਿਆ ਤੇਰੇ ਪਿਓ ਨੂੰ? ਪਤਾ ਨਹੀਂ। ਇਹ ਤਾਂ ਬੜਾ ਦਲੇਰ ਸੀ, ਇਹ ਤਾਂ ਮੈਨੂੰ ਹੌਸਲੇ ਦਿੰਦਾ ਤੂੰ ਛੋਟੀ ਮੋਟੀ ਗੱਲ ਤੇ। ਮੇਰਾ ਤਾਂ ਦਿਲ ਘਬਰਾਉਂਦਾ ਪਿਆ, ਕਿਤੇ ਲੜ ਤਾਂ ਨਹੀਂ ਪਏ? ਪਤਾ ਨਹੀਂ ਲੱਗਦਾ ਤੇ ਮੈਨੂੰ ਇੰਜ ਹੀ ਕਿਸ ਨਾਲ ਲੱਗ ਪਿਆ। ਇਹ ਲੈ ਕੱਲਾ ਨੱਸ ਗਿਆ, ਮੈਨੂੰ ਦੱਸ ਕੇ ਵੀ ਨਹੀਂ ਗਿਆ। ਅੱਲਾ ਖੈਰ ਹੀ ਕਰੇ। ਕੰਮ ਲੱਗੋ ਏ, ਤੁਸੀਂ ਆਪਣਾ ਕੰਮ ਕਰੀ ਜਾਓ ਪਿੱਛੇ, ਐਵੇਂ ਬਸ ਪੁੱਟਾ ਤੇ ਕਰੀ ਜਾਓ। ਹਾਂ अस्सलाम वालेकुम जनाब। ਯਾਰ ठीक है जनाब। ਠੀਕ ਹੋ इंशाल्लाह करो। ਉਫ, ਬੜੀ ਗਰਮੀ। हाँ जी। ਕਬਰ 'ਚ ਇੰਨੀ ਲੱਗਦੀ ਹੋਣੀ ਕਿ ਨਹੀਂ? लगती क्यों नहीं लगती, जाना माला की गर्मी होंगी है। ਹਾਏ ਹਾਏ।
ਉੱਥੇ ਤੇ ਆਪਣੇ ਮਾਲ ਜਿਹੜੇ ਨੇ ਉਹ ਕੰਮ ਬਿਲਕੁਲ ਆਉਣੇ ਉਹੀ ਕੰਮ ਆਣਾ ਵਾਹ ਨੇ। ਗੁੱਸਾ ਤੇ ਨਹੀਂ ਮਾਲਕ ਦੇ ਆਪਣੇ ਕੰਮ ਨੇ ਜਨਾਬ। ਜੀ ਬੇਸ਼ੱਕ ਜਾਣਾ ਸਭ ਨੇ ਜਾਣਾ ਹੈ ਕਿ ਨਹੀਂ? ਲੇਕਿਨ ਮੇਰੇ ਤੋਂ ਬਾਅਦ ਹੀ ਫਿਰੇ ਤੇ ਆਪਣਾ ਕੀ ਹਿਸਾਬ ਕਿਤਾਬ ਹੈ ਪਕਵਾਈ ਸ਼ਕਵਾਈ ਦਾ ਤੁਹਾਡਾ? ਜਿਸ ਤਰ੍ਹਾਂ ਕਹੋਗੇ ਕਰ ਲਾਂਗੇ ਜਨਾਬ। ਨਹੀਂ ਮੈਂ ਕੀ ਕਹਿਣਾ ਹੁਣ ਦਿਨ ਕਿਹੜੇ ਜਿਹੜਾ ਟਾਈਮ ਹੀ ਨਹੀਂ ਇੰਨਾ ਜਿਹੜਾ ਮੈਂ ਕਮਾਂ ਤਾਂ ਫੌਤਗੀ ਦੀਆਂ ਦੇਗਾਂ ਪਕਾਉਣੀਆਂ ਕਿੰਨੀਆਂ ਪਕਾਉਣੀਆਂ ਜੇ? ਪ੍ਰਾਹੁਣੇ ਹੋ ਜਾਣੇ ਨੇ ਕੋਈ ਜੀ 400-500 ਤੇ ਹੋ ਹੀ ਜਾਣਾ। 400-500 ਕਾਹਦੀਆਂ ਦੇਗਾਂ ਪਕਵਾਉਣੀਆਂ ਜੇ? ਬਿਰਿਆਨੀ ਦੀਆਂ ਕੋਰਮੇ ਦੀਆਂ? ਕਿਹੜੀਆਂ ਸਹੀ ਰਹਿੰਦੀਆਂ ਮੈਨੂੰ ਤਾਂ ਪਤਾ ਨਹੀਂ ਜੀ ਮੇਰਾ ਤਾਂ ਪਹਿਲੀ ਵਾਰੀ ਕੰਮ ਹੈ। ਕਿਹੜੀਆਂ ਸਹੀ ਕਿਹੜੀਆਂ ਰਹਿੰਦੀਆਂ? ਬਿਰਿਆਨੀ ਦੀਆਂ। ਬਿਰਿਆਨੀ ਠੀਕ ਹੈ। ਉਹਦੇ ਹਾਂਜੀ। ਨਾਲ 500 ਬੰਦੇ ਦਾ ਕਿੰਨਾ ਖਰਚਾ ਆ ਜਾਏ? ਕੁਛ 6 ਦੇਗਾਂ ਲੱਗ ਜਾਣਗੀਆਂ। 6 ਦੇਗਾਂ ਦਾ 500 ਬੰਦਾ ਭੁਗਤ ਜਾਏਗਾ। ਹਾਂਜੀ ਇੱਕ ਦੇਗ ਨਾਲ ਕਿੰਨਾ ਭੁਗਤਾਨ? 80 ਕੁ ਬੰਦੇ ਭੁਗਤ ਜਾਂਦੇ ਨੇ। ਅੱਛਾ ਇਹਦਾ ਮਤਲਬ ਫਿਰ 6 ਕੋਈ ਲੱਗਣਾ। ਹਾਂਜੀ ਕਿੰਨਾ ਖਰਚਾ ਜੇ 6 ਦੇਗਾਂ? 6 ਦੇਗਾਂ ਦਾ ਖਰਚਾ ਹੈਗਾ ਜੇ ਕੋਈ ਤਕਰੀਬਨ 1,20,000 ਰੁਪਇਆ। 6 ਦੇਗਾਂ ਦਾ? ਹਾਂਜੀ ਚਲੋ ਕੋਈ ਨਹੀਂ ਇਹ ਕਿਹੜਾ ਕੋਈ ਖਰਚਾ 1,20,000 ਮਿਲ ਜਾਏਗਾ ਤੁਹਾਨੂੰ ਠੀਕ ਹੈ ਨਾ ਜੀ? ਜੀ ਹਾਂ ਤੇ ਹੋਰ ਸੁਣਾਓ ਕੋਈ ਤੁਹਾਡਾ ਕੋਈ ਕਫਨ ਵਾਲਾ ਬਾਤ? ਕਫਨ ਵਾਲਾ ਯਤੀਮਖਾਨੇ। ਯਤੀਮਖਾਨੇ ਬੈਠਾ ਹੁੰਦਾ ਹਾਂਜੀ ਉਹਨੂੰ ਨਾਪ ਦੇਣਾ ਪੈਂਦਾ ਜਾਂ ਵੈਸੇ ਹੀ ਉਹ ਅੰਦਾਜ਼ੇ ਨਾਲ ਬਣਾ ਦਿੰਦਾ? ਨਹੀਂ ਉਹਨਾਂ ਨੇ ਨਾਪ ਸਮੇਤ ਹੀ ਰੱਖੇ ਹੁੰਦੇ ਨੇ ਜਨਾਬ। ਇੱਕ ਨਾਪ ਦੇ ਹੀ ਸਾਰੇ? ਹਾਂਜੀ ਨਹੀਂ ਵੇਖੋ ਨਾ ਮੈਨੂੰ ਹੁਣ ਜਿਹੜਾ ਉਹ ਬਾਅਦ ਚੋਂ ਮੇਰਾ ਜਿਸਮ ਕਿੰਨਾ ਤੁਹਾਡਾ ਕਿੰਨਾ ਦੋਵਾਂ ਨੂੰ ਇੱਕੋ ਜਿੰਨਾ ਤੇ ਨਹੀਂ ਨਾ ਲੱਗੇਗਾ। ਨਹੀਂ ਨਾ ਇੱਕੋ ਜਿੰਨਾ ਨਹੀਂ ਲੱਗੇਗਾ ਨਾ। ਹਾਂ ਜੇ ਲਿਆ ਕੇ ਪਹਿਲਾਂ ਉਹ ਤੁਹਾਨੂੰ ਖੁੱਲਾ ਹੀ ਪਾ- ਉਹ ਖੁੱਲਾ ਹੀ ਹੁੰਦਾ ਹੈ। ਨਹੀਂ ਲਿਆ ਕੇ ਪਹਿਲਾਂ ਤੁਹਾਨੂੰ ਪਾ ਕੇ ਚੈੱਕ ਕਰ ਲਈਏ ਕਿ ਭਾਈ ਪੂਰਾ ਹੁੰਦਾ ਕਿ ਨਹੀਂ। ਜੇ ਤੇ ਤੁਹਾਨੂੰ ਪੂਰਾ ਆ ਗਿਆ ਫਿਰ ਮੈਨੂੰ ਵੀ ਪੂਰਾ ਆ ਗਿਆ। ਹਾਂਜੀ ਕਦੀ ਐਸਾ ਹੋਇਆ ਕਿ ਮੁਰਦੇ ਨੂੰ ਕਫਨ ਛੋਟਾ ਆ ਗਿਆ ਹੋਵੇ? ਨਹੀਂ ਨਹੀਂ ਹੁੰਦਾ ਔਰ ਨਹੀਂ ਹੁੰਦਾ। ਇਹ ਆਪਣਾ ਕਬਰ ਕਿੰਨੀ ਕੁ ਡੂੰਘੀ ਹੁੰਦੀ? ਹੁੰਦੀ ਹੈ ਕੋਈ 4 4.5 5 ਫੁੱਟ। ਤੁਹਾਨੂੰ ਪਤਾ ਕਿ ਕਦੀ ਕੱਢੀ ਜੇ ਕਬਰ? ਕੱਢੀ ਨਹੀਂ ਕੱਢਦੇ ਆ ਵੇਖੀ ਹੋਈ ਹੈ ਜਨਾਬ। ਇਹ ਕੱਢਣੀ ਚਾਹੀਦੀ ਬੰਦੇ ਨੂੰ। ਮੈਂ ਵੀ ਕੱਢਣ ਜਾਣਾ ਜੀ ਹੁਣ। ਨਹੀਂ ਕੱਢੀ ਤੇ ਹੱਥ ਹੁੱਥ ਲਵਾ ਦੀ ਤੇ ਨਾ ਵੀ ਕੋਈ ਕੱਢਦਾ ਹੈ। ਅੱਛਾ ਮੈਂ ਜਾਣਾ ਜੀ ਆਪ ਨਾ ਜਾ ਕੇ ਉੱਥੇ ਦੇਖ ਕੇ ਜਗ੍ਹਾ ਤੇ ਕਬਰ ਕੱਢਣੀ ਆ ਹੁਣ ਜੇ ਥੋੜੀ ਦੇਰ ਪਹਿਲੇ। ਹਾਂਜੀ ਜੀ ਜਨਾਬ। ਕੱਢ ਕੇ ਤਾਂ ਫਿਰ ਉੱਥੇ ਬੰਦਾ ਬਿਠਾ ਦਾਂਗੇ ਨਾ ਕੋਈ। ਹਾਂਜੀ ਬੰਦੇ ਹੈਗੇ ਨੇ ਬੜੇ ਉਹ ਵੀ ਬਹਿ ਜਾਏਗਾ ਜੀ। ਬਾਰਿਸ਼ ਪੂਰਿਸ਼ ਆਵੇ ਹਾਂਜੀ। ਵਿੱਚ ਪਾਣੀ ਨਾ ਪਵੇ ਹੈ ਕਿ ਨਹੀਂ? ਜੀ ਤੇ ਚਲੋ ਠੀਕ ਹੈ ਫਿਰ। ਮਰਿਆ ਕੌਣ ਹੈ ਭਾਜੀ? ਉਹ ਮਰਿਆ ਤੇ ਕੋਈ ਨਹੀਂ ਜੀ ਮੈਂ ਹੀ ਮਰਨਾ। ਮੈਂ ਕਿਹਾ ਚਲੋ ਆਪਣੇ ਉਹ ਭਾਜੀ ਚਲੋ ਉਠੋ ਜਾਓ ਖੁਦਾ ਦਾ ਨਾਂ ਜੇ ਜੋ ਤੁਹਾਡਾ ਹੀ ਖੈਰ ਹੋਵੇ। ਤੁਸੀਂ ਕਿ ਐਵੇਂ ਤੁਹਾਡਾ ਦਿਮਾਗ ਖਰਾਬ ਕਰਨਾ ਸ਼ੁਰੂ ਕੀਤਾ ਹੈ। ਦਿਮਾਗ ਕਾਹਦਾ ਖਰਾਬ ਕੀਤਾ ਭਾਜੀ? ਹੋਇਆ ਕੀ ਹੈ? ਘੰਟਾ ਹੋ ਗਿਆ ਤੁਸੀਂ ਕੱਪ ਰਹੇ ਹੋ ਮੇਰੇ ਨਾਲ ਫਿਰ ਉੱਤੋਂ ਤੁਸੀਂ ਕਹਿ ਰਹੇ ਹੋ ਮਰਨਾ ਵੀ ਮੈਂ ਆਪ ਹੀ ਹੈ। ਉਹ ਭਾਈ ਜਾਣਾ ਕਿ ਨਹੀਂ ਜਾਂਦਾ? ਖੁਦਾ ਦਿਆ ਬੰਦਿਆ ਜਾ। ਚੱਲਣਾ ਭਾਜੀ। ਬਿਸਮਿਲ੍ਲਾ ਕਿੱਥੇ ਗਏ ਸੋ ਤੁਸੀਂ? ਮੈਨੂੰ ਦੱਸਿਆ ਵੀ ਨਹੀਂ ਤੁਸੀਂ। ਮੈਂ ਵਾਦਾ ਹੀ ਮਾਰਦੀ ਰਹਿ ਗਈਆਂ। ਆ ਚਾਰਜਿੰਗ ਤੇ ਲਾ ਲੈਣਾ ਕਿਉਂ? ਨਾ ਇਸ ਤੋਂ ਪਹਿਲਾਂ ਜੇ ਕੰਮ ਹੋ ਗਿਆ ਨਾ ਫਿਰ ਭਾਵੇਂ ਚਾਰਜਿੰਗ ਕਿਹੜੇ ਕੰਮ ਛੇੜ ਬੈਠੇ ਹੋ ਜਿਹੜੇ ਮਕਾਨ ਨੂੰ ਫਿਰਦੇ ਪਏ ਹੋ ਤੁਸੀਂ? ਆਪਣੀ ਬੈਟਰੀ ਮੁੱਕਣ ਵਾਲੀ। ਹਾਂ ਹਾਂ ਤੇ ਨਾਸ਼ਤਾ ਕਰ ਲਓ। ਨਾਸ਼ਤੇ ਦੀ ਗੱਲ ਨਹੀਂ। ਹਾਂ ਕੀ ਪਕਾਇਆ ਕੀ? ਅੱਜ ਆਲੂ ਤੇ ਕੀਮਾ ਪਕਾਇਆ ਹੈ। ਹਾਏ ਕੀਮਾ। ਹੈਂ? ਮਟਨ ਤੁਹਾਡੇ ਸ਼ੌਕ ਪਸੰਦ ਨਾਲ, ਦਾ। ਬੜੇ ਸ਼ੌਕ ਨਾਲ ਮੈਂ ਖਾਂਦਾ ਤਾਂ ਕੀਮਾ। ਅੱਲਾ ਹਾਏ, ਉਹ ਤੁਸੀਂ ਖਾਓਗੇ ਖਾਂਦੇ ਪਏ ਹੋ ਤੁਸੀਂ ਮੈਨੂੰ ਦੇ ਦਿਓ ਹੈ। ਆਲੂ ਕੀਮਾ ਦੇ ਦਿਓ ਖਰੇ। ਇਹ ਹੀ ਆਖਰੀ ਕਿ ਕਿਹੜਾ ਆਖਰੀ ਮੈਨੂੰ ਨਹੀਂ ਸਮਝ ਆ ਰਹੀ। ਅੱਲਾ ਨਾ ਕਰੇ ਆਖਰੀ ਗੈਸ ਆਂਦੀ ਤੇ ਗਰਮ ਕਰਕੇ ਸਾਰੇ ਹੀ ਨਾਸ਼ਤਾ ਕਰਨੇ ਆ ਅਸੀਂ। ਹਾਂ ਤੇ ਤੰਬੂ ਬਾਹਰ ਲਾਣੇ ਬੁੱਗੇ ਤੇ ਬਾਹਰ ਲਾਣੇ ਤੰਬੂ ਗੈਰ ਬੰਦਾ ਘਰ ਨਾ ਵੜੇ। ਮੈਂ ਤੈਨੂੰ ਦੱਸ ਨਾ ਕਰੋ ਇਹੋ ਜਿਹੀਆਂ ਗੱਲਾਂ। ਅੱਬਾ ਇੰਜ ਦੀਆਂ ਗੱਲਾਂ ਕਿਉਂ ਕਰਦੇ ਆ? ਮੈਂ ਦੱਸਣਾ ਤੈਨੂੰ। ਮੈਂ ਦੱਸਣਾ ਜਿਹੜੀ ਗੱਲ ਮੈਂ ਮੇਰੇ ਕੋਲ ਟਾਈਮ ਥੋੜਾ ਜਿਹੜੀ ਗੱਲ ਮੈਂ ਕਹਾਂ ਉਹ ਪੱਲੇ ਬੰਨ ਲੈਣਾ। ਅੱਛਾ ਠੀਕ ਹੈ ਨਾ? ਇਹਦੇ ਸਹੁਰੇ ਆਣ ਉਹਨਾਂ ਨੂੰ ਕਹਿਣਾ ਨਿਕਾਹ ਕਰਕੇ ਨਾ ਆਪਣੇ ਘਰ ਲੈ ਜਾਓ। 3 ਕੱਪੜਿਆਂ 'ਚ ਕੁੜੀ ਤੋਰ ਦੇਣਾ। ਮੈਂ ਹੁਣ ਬੋਝ ਹੋ ਗਈ ਆ। ਬੋਝ ਨਹੀਂ ਪੁੱਤਰ ਤੈਨੂੰ ਨਹੀਂ ਪਤਾ ਕੀ ਉਹ ਸਾਨੂੰ ਤਾਂ ਪਤਾ ਚੱਲੇਗਾ ਨਾ ਕੀ ਹੋਇਆ। ਇਹਨੂੰ ਆਂਦੇ ਸਾਨੂੰ ਵੀ।
ਕੰਨ ਵੀ ਰਵਾਈ ਜਾਂਦੇ ਆ, ਪਤਾ ਨਹੀਂ ਕੀ ਹੋ ਗਿਆ ਤੁਹਾਡੇ ਨਾਲ, ਖੁੱਲ ਕੇ ਗੱਲ ਕਿਉਂ ਨਹੀਂ ਦੱਸਦੇ ਮੈਨੂੰ? ਨਹੀਂ ਗੱਲ ਪਤਾ ਕੀ, ਕੀ ਹੋਇਆ? ਮੈਂ ਨਾ ਆਪਣੀ ਦੁਕਾਨ ਤੇ ਬੈਠਾ, ਹਾਂ ਬਾਹਰ ਵਾਲਾ ਤਾਲਾ ਨਹੀਂ ਜਿਹੜਾ, ਹਾਂ ਹੋ ਗਿਆ ਕੋਈ ਬਾਹਰ ਵਾਲਾ ਤਾਲਾ ਜਿਹੜਾ ਉਹ ਚੇਂਜ ਕਰ ਲਿਓ। ਉਹ ਕਿਉਂ? ਉਹਦੀ ਚਾਬੀ ਇੱਕ ਪਤਾ ਨਹੀਂ ਮੇਰੇ ਕੋਲੋਂ ਦੁਕਾਨ ਤੇ ਡਿੱਗ ਪਈ, ਕਿੱਥੇ ਡਿੱਗ ਪਈ, ਉਹ ਚੇਂਜ ਕਰ ਲਿਓ ਯਾਦ ਨਾਲ। ਹਾਏ ਹਾਏ ਕੀ ਹੋ ਗਿਆ ਤੁਹਾਨੂੰ? ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਪਈ, ਮੈਂ ਪਾਗਲ ਹੋ ਜਾਣਾ ਤੁਹਾਡੀਆਂ ਗੱਲਾਂ ਸੁਣ ਕੇ। ਉਹ ਜਿਹੜਾ ਦੁੱਧ ਹੀ ਨਹੀਂ ਦੁੱਧੀ, ਆਹੋ ਉਹਦੇ ਕੋਲ 2 ਕਿਲੋ ਦੁੱਧ ਲੈਂਦੇ ਆ, ਹਾਂਜੀ, ਕਿਲੋ ਕਰ ਲਿਓ। ਉਹ ਪਰ ਕਿਉਂ? ਜਿਹੜਾ ਮੇਰੇ ਹਿੱਸੇ ਦਾ ਉਹ ਨਾ ਲਿਆ ਜੇ। ਤਨਖਾਹ ਘੱਟ ਹੋ ਗਈ ਸਾਡੀ। ਮੇਰੇ ਪੁਰਾਣੇ ਕੱਪੜੇ ਜਿਹੜੇ ਹਾਂ ਜਿਹੜੇ ਲੱਗੇ ਨੇ ਮੇਰੇ ਸ਼ਾਪ, ਹਾਂ ਸਾਰੇ ਉਹਨਾਂ ਨੂੰ ਦੇ ਦੇਣਾ। ਹਾਏ ਹਾਏ ਕਿਉਂ? ਕਿਉਂ ਦੇਗੀ ਉਹਨੂੰ? ਨਵੇਂ ਸਵਾਨ ਲੱਗੇ ਚਿੱਟੇ ਚਿੱਟੇ। ਚਿੱਟਾ ਸੂਟ ਤੁਹਾਡਾ ਸਵਾਇਆ ਸੀ ਉਸ ਦਿਨ, ਤੁਸੀਂ ਆਪ ਹੀ ਉਹਨੂੰ ਦੇਤਾ ਸ਼ਕੂਰ ਨੂੰ। ਆ ਚਲ ਕੋਲੀ ਸ਼ਕੂਰ ਵੀ ਮਾੜਾ ਬੰਦਾ ਪਾ ਲੇ। ਹਾਏ ਮੇਰੀ ਗੱਲ ਸੁਣੋ, ਹੁਣ ਤੁਸੀਂ ਮੈਨੂੰ ਸੱਚੀ ਦੱਸੋ ਕਿ ਹੋਇਆ ਕੀ ਹੈ? ਕਿਉਂ ਘਬਰਾਏ ਪਏ ਜੇ ਮੈਂ ਨਾਲ ਤੁਹਾਨੂੰ ਸਾਡੀ? ਦੱਸਦਾ, ਮੈਂ ਦੁਕਾਨ ਤੇ ਬੈਠਾ, ਹਾਂ ਇੱਕ ਬਾਬਾ ਬੜਾ ਹੀ ਨੇਕ ਲੱਗਦਾ ਸੀ ਵੇਖਣ ਨੂੰ, ਅੱਛਾ। ਐਡੀਆਂ ਲੰਮੀਆਂ ਉਹਦੀਆਂ ਜ਼ੁਲਫਾਂ, ਹਾਂ। ਚਿਹਰੇ ਤੇ ਨੂਰ ਨਾਂ ਦੀ ਚੀਜ਼ ਹੀ ਕੋਈ ਉਹ ਨਹੀਂ। ਨੇਕ ਹੋਣਾ ਨਾ ਬਾਬਾ। ਹੈਂ? ਚਿਹਰੇ ਦੇ ਉੱਤੇ, ਕੀ ਹੋਇਆ? ਚਿਹਰੇ ਦੇ ਉੱਤੇ ਨਾ ਹੂੰ। ਇੰਨਾ ਨੂਰ, ਇੰਨਾ ਨੂਰ, ਨੇਕ ਹੋਣਾ ਨੇਕ। ਨਜ਼ਰ ਹੀ ਨਹੀਂ ਆਇਆ ਮੈਨੂੰ ਕਿਤੇ ਵੀ ਨੂਰ। ਹੈਂ? ਯਕੀਨ ਕਰੋ, ਬਾਬੇ ਨੇ ਮੇਰਾ ਹੱਥ ਵੇਖ ਕੇ ਕਿਹਾ ਹਾਂ। ਅੱਜ ਵਾਰ ਕੀ ਹੈ? ਮੈਂ ਕਿਹਾ ਸੋਮਵਾਰ। ਕਹਿੰਦਾ ਪੀਰ ਮੰਗਲ ਆਂਦਾ, ਬਾਬੇ ਨੇ ਮੇਰਾ ਹੱਥ ਆਂਦਾ, ਬਾਬੇ ਨੇ ਮੈਂ ਕਿਹਾ ਜਾਓ ਕੰਮ ਕਰੋ, ਉਹਨੇ ਮੇਰਾ ਇੰਜ ਹੱਥ ਵੇਖਿਆ, ਹਾਂ। ਮੇਰੇ ਹੱਥ ਦੀਆਂ ਲਕੀਰਾਂ ਵੇਖ ਕੇ ਕਹਿੰਦਾ ਓਏ ਹੋਏ 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 ਕੀ ਹੋਇਆ? ਓਏ ਹੋਏ ਹੋਏ। ਹੋਇਆ ਕੀ ਹੈ ਅੱਬਾ ਦੱਸ ਤੇ ਸਹੀ। ਮੈਂ ਵੀ ਇੰਜ ਹੀ ਪਰੇਸ਼ਾਨ ਹੋਇਆ ਹਾਂ ਜਦੋਂ ਉਹਨੇ ਹੱਥ ਵੇਖਿਆ ਨਾ, ਬਾਅਦ ਦੇ ਵਿੱਚ ਹੱਥ ਵੇਖ ਕੇ ਕਹਿੰਦਾ ਪੁੱਤਰ ਅੱਜ ਵਾਰ ਕੀ ਹੈ? ਮੈਂ ਕਿਹਾ ਬਾਬਾ ਜੀ ਸੋਮਵਾਰ। ਕਹਿੰਦਾ ਮੰਗਲ ਬੁੱਧ ਜੁਮੇਰਾਤ ਜੁਮਾ ਹਫਤਾ ਇਤਵਾਰ, ਇਹਨਾਂ 7 ਦਿਨਾਂ 'ਚ ਤੂੰ ਮਰ ਜਾਣਾ। ਹਾਏ ਅੱਲਾ ਜੀ, ਨਾ ਇਹੋ ਜਿਹਾ ਕੋਈ ਕੰਮ ਹੋਵੇ ਤੇਰੇ। ਮੈਂ ਵੀ ਇੰਜ ਹੀ ਪਰੇਸ਼ਾਨ ਹੋਇਆ, ਇੰਜ ਹੀ ਪਰੇਸ਼ਾਨ ਹੋਇਆ। ਮੈਂ ਸੁਣਦੇ ਅਨਸਾਰ ਸਭ ਤੋਂ ਪਹਿਲਾਂ ਉਹਨਾਂ ਮੁੰਡਿਆਂ ਕੋਲ ਮਾਫੀ ਮੰਗੀ ਜਿੱਦਾਂ ਮੈਂ ਡਾਂਟਿਆ ਸੀ, ਜਿਹੜੇ ਮੁੰਡੇ ਦੁਕਾਨ ਤੇ ਕੰਮ ਕਰਦੇ ਆਪਣੀ ਦੁਬਾਰੀ ਸ਼ਾਪ। ਉਹ ਮੇਰੀ ਗੱਲ ਤੇ ਸੁਣ ਲਵੋ। ਤੇਰੀ ਕੀ ਸੁਣੀਏ? ਮੈਂ ਉਸ ਤੋਂ ਬਾਅਦ ਦੇਖਣ ਵਾਲੇ ਨੂੰ ਵੀ ਜਾ ਕੇ ਕਹਿ ਦਿੱਤਾ, ਮੈਂ ਕਿਹਾ ਜੀ ਇੰਨੀਆਂ ਦੇ 6 ਦੇਖਾਂ ਉਹਨੇ 500 ਬੰਦਾ ਖਾਏਗਾ। ਉਸ ਤੋਂ ਬਾਅਦ ਮੈਂ ਕਫਨ ਦਾ ਵੀ ਉਹਨੂੰ ਹੀ ਕਹਿ ਦਿੱਤਾ, ਮੈਂ ਕਿਹਾ ਕਫਨ ਵੀ ਕਿਸੇ ਨੂੰ ਕਹਿ ਦੇ। ਮੇਰੀਆਂ ਨਜ਼ਰਾਂ 'ਚ ਮੈਂ ਅੱਬਾ ਬੇਵਾ। ਚੁੱਪ ਤੇ ਕਰ ਪਹਿਲਾਂ ਤੂੰ। ਅੱਜ ਸੋਮਵਾਰ ਹੈ ਨਾ, ਮੰਗਲ ਬੁੱਧ ਜੁਮੇਰਾਤ ਜੁਮਾ ਹਫਤਾ ਇਤਵਾਰ, ਇਹਨਾਂ ਦਿਨਾਂ 'ਚ ਤਾਂ ਲੋਕ ਮਰਦੇ ਨੇ। ਉਹਨੇ ਉਂਝ ਹੀ ਨਾ ਸਾਡੇ ਕੋਲ ਪੈਸੇ ਠੱਗਣੇ ਹੋਣੇ ਨੇ। ਨਹੀਂ ਪੁੱਤਰ, ਉਹਨੂੰ ਪੈਸੇ ਤੇ ਮੈਂ ਦਿੱਤੇ ਹੀ ਨਹੀਂ। ਕਿਉਂ ਨਹੀਂ ਦਿੱਤੇ? ਮੈਂ ਕਿਹਾ ਜਦੋਂ ਮਾਰੀ ਜਾਣਾ ਤੇ ਫਿਰ ਇਹ ਭਾਵੇਂ ਬਦਵਾ ਵੀ ਦੇ ਦੇ। ਇਹਦਾ ਮਤਲਬ ਹੈ ਕਿ ਉਹ ਬਾਬਾ ਫਰੱਡ ਗਿਆ ਸੀ। ਅੱਲਾ ਦੇ ਬੰਦਿਆ, ਜਦੋਂ ਵੀ ਕੋਈ ਮਰਦਾ ਕੋਈ ਨਾ ਕੋਈ ਤੇ ਦਿਨ ਹੁੰਦਾ ਹੀ ਹੈ ਨਾ। ਤੁਹਾਨੂੰ ਕਿਉਂ ਨਹੀਂ ਇਹ ਗੱਲ ਸੁਣ ਕੇ ਸਮਝ ਆਈ? ਹਾਂ ਕਹਿੰਦਾ ਤੇ ਉਹ ਵੀ ਇਹੋ ਹੀ ਸੀ ਕਿ ਹਾਂ। ਇਹਨਾਂ 7 ਦਿਨਾਂ 'ਚ ਤੂੰ ਮਰ ਜਾਣਾ, ਤੇ ਦਿਨ ਤੇ ਉਹੀ ਆਉਂਦੇ ਨੇ ਬਾਰ-ਬਾਰ। ਅੱਬਾ ਤੂੰ ਐਵੇਂ ਹੀ ਘੰਟੇ ਦਾ ਰੋਲਾ ਪਾ ਕੇ ਬੈਠਾ ਏ। ਉਹ ਮੈਂ ਵੇਖਾਂ ਕਿਤੇ ਦੇਗਾਂ ਵਾਲਾ ਦੇਗਾ ਹੀ ਨਾ ਪਕਾ ਦੇ, ਅੱਲਾ। ਉਹ ਕਫਨ ਵਾਲਾ ਕਫਨ ਹੀ ਨਾ ਲੈ ਕੇ ਟੁਰ ਪਏ। ਫੋਨ ਮੈਂ ਹੁਣ ਆਪਣੀ ਧੀ ਨੂੰ ਵਿਆਹਾਂਗਾ, ਹਾਂ। ਚਾਵਾਂ ਨਾਲ ਵਿਆਹਾਂਗਾ। ਤੇਰੇ ਬਾਬੇ ਦੀ ਮੈਂ ਤੁਹਾਡੇ ਆਂਦਿਆਂ ਨੂੰ ਗਰਮ ਕਰਨੀ ਆ ਕੀ ਮਾਰ ਲੂ? ਓਏ ਅੰਮਾ ਬੈਠਿਆ ਸਕੂਲ ਨਾ ਉਂਝ ਹੀ ਘੰਟੇ ਦੀ ਟੈਨਸ਼ਨ ਪਾਈ ਸਾਰੀ। ਵੇਖੋ ਹਾਏ। ਗੱਲ ਹੋਈ ਏ, ਆ ਤੇ ਬਾਬਿਆਂ ਦਾ ਸ਼ੁਕਰ ਕੰਮ ਹੀ ਹੈ ਵੇ। ਅੱਲਾ ਨੇ ਮੇਰਾ ਸਿਰ ਦਾ ਸਲਾਮਤ ਸਾਈਂ ਰੱਖਿਆ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸ਼ੁਕਰ ਹੈ ਤੇਰੀ ਜ਼ਾਤ ਦਾ।